ਦਰਸ਼ਕੋ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਸਾਡੇ ਮਿੱਤਰ ਮਿਸਟਰ ਏ ਸ਼ੇਖ, ਉਹਨਾਂ ਨੂੰ ਚੜ੍ਹਾਈ ਕੀਤੇ ਆ ਪੂਰੇ 3 ਸਾਲ ਹੋ ਗਏ ਨੇ ਜੀ। 20 ਅਪ੍ਰੈਲ 2013 ਨੂੰ ਉਹਨਾਂ ਨੇ ਚੜ੍ਹਾਈ ਕੀਤੀ ਔਰ ਉਹਨਾਂ ਨਾਲ ਸਾਡੀ ਲਗਭਗ 18 ਸਾਲ ਦੀ ਸਾਂਝ ਰਹੀ। ਬੇਸ਼ੱਕ ਉਮਰ ਦੇ ਵਿੱਚ ਮੇਰੇ ਤੋਂ 20-25 ਸਾਲ ਵੱਡੇ ਸਨ ਜੀ। ਪਹਿਲੀ ਵਾਰ 1991-92 'ਚ ਜਿਹੜਾ ਮੈਂ ਸ਼ਿਕਾਗੋ ਗਿਆ ਅਤੇ ਅੰਮ੍ਰਿਤਸਰ ਦੇ ਜੰਮਪਲ ਸੀ, ਬੜੀ ਹਾਇਰ ਐਜੂਕੇਸ਼ਨ। ਪਾਕਿਸਤਾਨ ਚਲੇ ਗਏ ਪਰਿਵਾਰ ਜਿਹੜਾ 47 ਦੇ ਵਿੱਚ, ਪਰ ਸਿੱਖਾਂ ਦੇ ਨਾਲ ਸਾਂਝ ਉਹਨਾਂ ਦੀ ਬਣੀ ਰਹੀ ਔਰ ਇਹ ਗੁਰਦੁਆਰਾ ਸਾਹਿਬ ਵੀ ਆਉਂਦੇ ਸਨ ਸ਼ਿਕਾਗੋ, ਉੱਥੇ ਉਹਨਾਂ ਸੇਵਾ ਵੀ ਕਰਨੀ, ਦੀਵਾਨ ਦੇ ਵਿੱਚ ਹਾਜ਼ਰੀ ਭਰਨੀ। ਔਰ ਇਹਨਾਂ ਨੇ ਜਦੋਂ ਮੇਰਾ ਲੈਕਚਰ ਸੁਣਿਆ, ਦੀਵਾਨ 'ਚ ਆਏ ਔਰ ਬੜੇ ਦੀਵਾਨ ਤੋਂ ਬਾਅਦ ਥੱਲੇ ਲੰਗਰ ਹਾਲ 'ਚ ਆਏ ਔਰ ਬੜੇ ਪਿਆਰ ਨਾਲ ਗਲ ਨਾਲ ਲਾ ਕੇ ਉਹਨਾਂ ਨੇ ਤਾਰੀਫ ਦੇ ਸ਼ਬਦ ਕਹੇ। ਉਦੋਂ ਇਹਨਾਂ ਨੇ ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ ਬਣਾਈ ਹੋਈ ਸੀ, ਕਿਉਂਕਿ ਬੇਸ਼ੱਕ ਅੰਮ੍ਰਿਤਸਰ ਰਹਿੰਦੇ ਸਨ, ਮੂਲ ਤੌਰ 'ਤੇ ਕਸ਼ਮੀਰੀ ਸੀ। ਉਦੋਂ ਮੈਂ ਕੈਲੀਫੋਰਨੀਆ ਰਹਿੰਦਾ ਸੀ ਔਰ ਇਸ ਤਰ੍ਹਾਂ ਜਿਹੜਾ ਫੋਨ ਦੇ ਉੱਤੇ ਕਸ਼ਮੀਰੀ ਪ੍ਰੋਬਲਮ, ਸਿੱਖਾਂ ਦੀ ਪ੍ਰੋਬਲਮ ਵਿਚਾਰਾਂ ਸ਼ੁਰੂ ਹੋਈਆਂ। ਬੜੇ ਨਿਡਰ ਕਿਸਮ ਦੇ ਬੇਖੌਫ ਇਨਸਾਨ, ਬਹੁਤ ਚੰਗੇ ਲਿਖਾਰੀ ਔਰ ਬਹੁਤ ਇਮਾਨਦਾਰ। ਮਤਲਬ ਮੈਂ ਸਮਝਦਾ ਵੀ ਸ਼ਾਇਦ ਹੀ ਇਸ ਲੈਵਲ ਦੇ, ਹਾਲਾਂਕਿ ਕੋਈ ਹਰ ਇੱਕ ਨੂੰ ਪਚਦੇ ਵੀ ਨਹੀਂ ਸੀ ਕਿਉਂਕਿ ਮੂੰਹ 'ਤੇ ਗੱਲ ਕਹਿਣ ਵਾਲੇ। ਔਰ 1994-95 ਤੱਕ ਪਹੁੰਚਦੇ ਹਾਂ ਫਿਰ ਅਸੀਂ ਇਸ ਸਿੱਟੇ 'ਤੇ ਪਹੁੰਚੇ ਕਿ ਵੀ ਜੇ ਕੰਮ ਕਰਨਾ ਹੈ, ਕਸ਼ਮੀਰੀ ਤਹਿਰੀਕ ਹੈ, ਸਾਡੀ ਖਾਲਿਸਤਾਨ ਦੀ ਤਹਿਰੀਕ ਹੈ, ਅਤੇ ਵਾਸ਼ਿੰਗਟਨ DC ਦੇ ਹੈੱਡਕੁਆਟਰ 'ਚ ਮੂਵ ਕੀਤਾ ਜਾਏ। ਸੋ ਨੈਸ਼ਨਲ ਪ੍ਰੈਸ ਬਿਲਡਿੰਗ 'ਚ 1994 ਦੇ ਵਿੱਚ ਅਸੀਂ ਜਿਹੜਾ ਆਫਿਸ ਖਾਲਿਸਤਾਨ ਫਿਰ ਸੈਂਟਰ ਖੋਲ੍ਹੇ। ਸੋ ਲਗਭਗ 18 ਸਾਲ ਉਹਨਾਂ ਨੇ ਜਿਸ ਫਕੀਰਾਨਾ ਤਸਵਰ 'ਚ ਸਰਵ ਕੀਤਾ। ਮੈਂ ਜੇ ਟਰੈਵਲ ਕਰਦਾ ਸੀ, ਰਿਸਰਚ ਕਰਕੇ ਕੋਈ ਟੌਪਿਕ ਹੈ, ਰਿਪੋਰਟਸ ਨੇ, ਉਹਨਾਂ ਨੇ ਰੱਖਣੀ ਹੈ ਔਰ ਇੱਕ ਐਸੀ ਸਾਂਝ ਸੀ ਕਿ ਮੈਂ ਉਹਨਾਂ ਨੂੰ ਹਮੇਸ਼ਾ ਸ਼ੇਖ ਸਾਹਿਬ ਕਰਕੇ ਹੀ ਐਡਰੈਸ, ਉਹ ਡਾਕਟਰ ਸਾਹਿਬ ਕਰਕੇ, ਭਾਵੇਂ ਮੈਂ ਛੋਟਾ ਸੀ ਨਾ ਵੀ, ਲੇਕਿਨ ਇੱਕ ਮਿਊਚੁਅਲ ਰਿਸਪੈਕਟ ਬਣਿਆ ਰਿਹਾ। ਔਰ ਵਿਦਨ ਕਮਿਊਨਿਟੀ, ਵਾਸ਼ਿੰਗਟਨ DC ਦੀ ਕਮਿਊਨਿਟੀ ਹੋਏ, ਗਲੋਬਲ ਹੋਏ, ਉਹਨਾਂ ਨੂੰ ਪਤਾ ਸੀ ਕਿ ਵੀ ਸ਼ੇਖ ਸਾਹਿਬ ਦੇ ਦਾ ਕਿਸ ਕਿਸਮ ਦਾ ਸਬੰਧ ਹੈ ਖਾਲਿਸਤਾਨ ਦੀ ਤਹਿਰੀਕ ਨਾਲ। ਸਗੋਂ ਪਹਿਲੀ ਵਾਰ ਇੱਕ ਇੰਜੀਨੀਅਰ ਰੈਲੇ ਤੋਂ ਮਿਲਣ ਆਏ ਅਤੇ ਉਹਨਾਂ ਨੇ, ਹਾਲਾਂਕਿ ਮੈਂ ਉਹਨਾਂ ਨੂੰ ਬਾਅਦ ਝਿੜਕਿਆ ਵੀ ਤੁਸੀਂ ਇਹ ਕੀ ਕੰਪੈਰੀਜ਼ਨ ਕੀਤਾ ਹੈ, ਉਹ ਕਹਿਣ ਲੱਗੇ ਵੀ ਇਹ ਤਾਂ ਇਵੇਂ ਦੀ ਸਾਂਝ ਹੈ ਜਿਵੇਂ ਬਾਬੇ ਨਾਨਕ ਤੇ ਮਰਦਾਨੇ ਦੀ ਹੋਏ। ਨਹੀਂ, ਕਿਉਂਕਿ ਇਹ ਇੱਕ ਪਿਆਰ ਦਾ ਰਿਸ਼ਤਾ ਸੀ ਕਿ ਇਸ ਕਦਰ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਖਾਲਿਸਤਾਨ ਮੇਰਾ ਭਰਾ ਹੈ, ਪਾਕਿਸਤਾਨ ਮੇਰੀ ਮਾਂ ਹੈ। ਔਰ ਜਦੋਂ ਚੜ੍ਹਾਈ ਵੀ ਕੀਤੀ, ਉਹਨਾਂ ਦੀ ਚਾਹਨਾ ਸੀ ਕਿ ਬੇਸ਼ੱਕ ਮੇਰਾ ਸੰਸਕਾਰ ਕਰੋ, ਅਖੰਡ ਪਾਠ ਦਾ ਭੋਗ ਹੋਏ, ਦੂਸਰਾ ਹੋਏ, ਉਹ ਤਾਂ ਅਸੀਂ ਉਹਨਾਂ ਨੂੰ ਬਰੀਅਤ ਹੀ ਦਿੱਤੀ। ਪਰ ਗੁਰਬਾਣੀ ਦੀਆਂ ਗੂੰਜਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਗੁਰਬਾਣੀ ਨਾਲ ਅੰਤਾਂ ਦਾ ਪਿਆਰ ਸੀ, ਹਾਲਾਂਕਿ ਉਹਨਾਂ ਦਾ ਇਤਕਾਦ ਆਪਣੇ ਮਜ਼ਹਬ ਦੇ ਉੱਤੇ ਪੂਰਾ ਸੀ, ਪਰ ਉਹ ਸਮਝਦੇ ਸੀ ਕਿ ਸਿੱਖੀ ਔਰ ਇਸਲਾਮ ਇਹ ਬਿਲਕੁਲ ਪੈਰਲਲ ਰਨ ਕਰਦੇ ਨੇ। ਔਰ ਮੈਂ ਉਹਨਾਂ ਦੀ ਗੱਲ ਹੀ, ਕਿਉਂਕਿ ਅੱਜ ਸਵੇਰੇ ਉੱਠਦੇ ਹਾਂ 20 ਅਪ੍ਰੈਲ ਜਦੋਂ ਮੈਂ ਦੇਖਿਆ, ਮੈਨੂੰ ਕਲਿੱਕ ਵੀ ਹੋਇਆ। ਮੈਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੂਹੀ ਰਾਗ ਦਾ ਸੂਹੀ ਮਹੱਲਾ ਪਹਿਲਾ ਚੁਣਿਆ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ, ਸਾਜਨ ਚਲੇ ਪਿਆਰਿਆ, ਕਿਉਂ ਮੇਲਾ ਹੋਈ, ਜੇ ਗੁਣ ਹੋਵੇਂ ਗੰਠੜੀਐ, ਮੇਲੇਗਾ ਸੋਈ, ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ, ਆਵਾ ਗੌਣ ਨਿਵਾਰਿਆ, ਹੈ ਸਾਚਾ ਸੋਈ, ਹਉਮੈ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹਿ ਸਹੇਲਿਓ, ਸਹੁ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਹੁਣ ਇਹ ਜ਼ਿੰਦਗੀ ਦੀ ਹਕੀਕਤ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ ਕਿ ਅਲਟੀਮੇਟਲੀ ਮੌਤ ਟਰੂਥ ਹੈ, ਹਰ ਇੱਕ ਨੇ ਇਸ ਦੁਨੀਆ ਤੋਂ ਚਲੇ ਜਾਣਾ। ਔਰ ਇਸ ਦੇ ਲਈ ਜਪ ਤਪ ਕਾ ਬੰਦ ਬੇੜਲਾ, ਅਸੀਂ ਜੀਵਨ ਦੇ ਅੰਦਰ ਰੱਬ ਦੀ ਯਾਦ ਦਾ ਉਹ ਬੇੜਾ, ਸੋਹਣਾ ਬੇੜਾ ਬਣਾਈਏ, ਜਿਤ ਲੰਘਿਆ ਵਹੇਲਾ, ਤਾਂ ਕਿ ਜਦੋਂ ਅਸੀਂ ਗੁਜ਼ਰੀਏ ਜ਼ਿੰਦਗੀ 'ਚੋਂ ਤੇ ਉਹ ਸੌਖਾ ਲੰਘ ਜਾਏ। ਕਿਉਂਕਿ ਇਹ ਇੱਕ ਐਸਾ ਰੱਬ ਦੇ ਨਾਂ ਦਾ ਬੇੜਾ ਹੈ ਜਿਹੜਾ ਨਾ ਤਾਂ ਸੰਸਾਰ ਸਮੁੰਦਰ ਵਾਂਗ ਉਸ 'ਚ ਕੋਈ ਜਿਹੜੀਆਂ ਨੇ ਉਹ ਜਵਾਰ ਪਾਟਾ ਹੁੰਦਾ, ਕੋਈ ਲਹਿਰਾਂ ਉੱਠਦੀਆਂ ਨੇ, ਐਸਾ ਪੰਥ ਸੁਹੇਲਾ, ਇਹ ਰੱਬ ਦੀ ਯਾਦ ਦਾ ਰਸਤਾ ਇੰਨਾ ਸੌਖਾ ਹੈ। ਤੇਰਾ ਇੱਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ, ਕਿ ਰੱਬ ਦਾ ਨਾਂ ਹੀ, ਉਹਦਾ ਨਾਂ ਸੋਹਣਾ ਮਜੀਠੀ ਰੰਗ ਹੈ। ਮਜੀਠ ਪੱਕੇ ਨੂੰ ਕਹਿੰਦੇ ਨੇ,
ਕੱਚੇ ਰੰਗ ਲਈ ਕਸੁੰਬੜਾ ਸ਼ਬਦ, ਹੱਥ ਨਾਲ ਲਾਈ ਕਸੁੰਬੜੇ ਜਲ ਜਾਸੀ ਢੋਲਾ, ਉਹ ਕੱਚੇ ਰੰਗ ਲਈ ਕਸੁੰਬੜੇ ਕਿ ਤੇਰਾ ਨਾਮ ਮਜੀਠ ਪੱਕਾ ਰੰਗ ਹੈ, ਔਰ ਮੇਰਾ ਇਹ ਸਰੀਰ ਚੋਲਾ ਸਰੀਰ ਨੂੰ ਕਿਹਾ ਤੇਰੇ ਪਿਆਰ ਦੇ ਵਿੱਚ ਮੇਰੇ ਪਿਆਰੇ ਰੰਗਿਆ ਹੋਇਆ ਹੈ। ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ, ਜਦੋਂ ਕੋਈ ਪਿਆਰਾ ਤੁਹਾਡੇ ਤੋਂ ਵਿਛੜਦਾ ਹੈ ਤੇ ਫਿਰ ਤੁਸੀਂ ਯਾਦ ਕਰਦੇ ਹੋ ਕਿ ਭਾਈ ਇਹ ਜਿਹੜੀ ਜ਼ਿੰਦਗੀ ਹੈ ਜਾ ਰਹੀ ਹੈ, ਕਿਵੇਂ ਕਿਸੇ ਦੇ ਨਾਲ ਮੇਲ ਹੋ ਸਕਦਾ ਹੈ। ਜੇ ਗੁਣ ਹੋਵੇਂ ਗੰਠੜੀ ਹੈ ਮਿਲੇਗਾ ਸੋਈ, ਜੇ ਰੱਬ ਦੀ ਯਾਦ ਦੇ ਗੁਣਾਂ ਦੀ ਗੰਢ ਅਸੀਂ ਬੰਨੀ ਹੋਈ ਹੈ ਤੇ ਪਿਆਰੇ ਨਿਰੰਕਾਰ ਦੇ ਨਾਲ ਮੇਲ ਇਸ ਜੀਵਨ 'ਚ ਵੀ ਅੱਗੇ ਵੀ ਹਮੇਸ਼ਾ ਹੀ ਨਿਰੰਕਾਰ ਦੇ ਨਾਲ ਤੁਹਾਡਾ ਮੇਲ ਹੈ। ਔਰ ਮਿਲਿਆ ਹੋਏ ਨਾ ਵਿਛੜਿਆ, ਜੇ ਮਿਲਿਆ ਹੋਈ ਤੇ ਰੱਬ ਜੇ ਇੱਕ ਵਾਰੀ ਮਿਲ ਪੈਂਦਾ ਹੈ ਤੇ ਫਿਰ ਉਹ ਪਿਆਰਾ ਹੈ, ਪਿਆਰਾ ਕਦੇ ਪਿਆਰਿਆਂ ਨੂੰ ਛੱਡਦਾ ਨਹੀਂ ਹੈ, ਉਹ ਹਮੇਸ਼ਾ ਹੀ ਤੁਹਾਡੇ ਨਾਲ ਰਹਿੰਦਾ। ਆਵਾ ਗੌਣ ਨਿਵਾਰਿਆ ਹੈ, ਉਹ ਨਿਰੰਕਾਰ ਆਵਾ ਗੌਣ ਦੇ ਚੱਕਰ ਨੂੰ ਕੱਟ ਦਿੰਦਾ ਹੈ, ਉਹ ਸੱਚਾ ਨਿਰੰਕਾਰ ਹੈ। ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਇਹ ਜਿਹੜਾ ਸਰੀਰ ਹੈ ਇਸ ਨੂੰ ਹਉਮੈ ਨੂੰ ਮਾਰ ਕੇ ਜੇ ਇਸ ਚੋਲੇ ਨੂੰ ਸੀਤਾ ਹੋਏ ਰੱਬ ਦੇ ਪਿਆਰ ਦੇ ਵਿੱਚ ਗੁਰਬਚਨੀ ਫਲ ਪਾਇਆ ਤੇ ਉਸ ਗੁਰੂ ਦੇ ਬਚਨਾਂ ਦਾ ਫਲ ਜਦੋਂ ਸਾਨੂੰ ਮਿਲਦਾ ਸਹਿ ਕੇ ਅੰਮ੍ਰਿਤ ਬੋਲਾ, ਤੇ ਉਸ ਖਸਮ ਪ੍ਰਭੂ ਦੇ ਬੋਲ ਅੰਮ੍ਰਿਤ ਵਾਂਗ ਹੁੰਦੇ ਨੇ। ਨਾਨਕ ਕਹਿ ਸਹੇਲਿਓ ਸੋ ਖਰਾ ਪਿਆਰਾ ਸ਼ੋ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੋ ਮੇਰੀ ਸਹੇਲਿਓ, ਸਹੇਲਿਓ ਦਾ ਮਤਲਬ ਹੈ ਕਿ ਫੈਲੋ ਸੋਲਸ, ਆਤਮਾਵਾਂ, ਕਿ ਇਹ ਨਿਰੰਕਾਰ ਬੜਾ ਬਹੁਤ ਪਿਆਰਾ ਹੈ। ਹਮ ਸਹਿ ਕੇਰੀਆਂ ਦਾਸੀਆਂ, ਅਸੀਂ ਰੂਹਾਂ ਉਸ ਪਿਆਰੇ ਦੀਆਂ ਦਾਸੀਆਂ ਬਣ ਕੇ ਉਸ ਪਿਆਰੇ ਦੀ ਝਾਕ ਰੱਖੀਏ, ਉਸ ਪਿਆਰੇ ਵੱਲ ਆਪਣੀ ਨਿਗਾਹ ਰੱਖੀਏ। ਸਾਚਾ ਖਸਮ ਹਮਾਰਾ, ਇਹ ਮੰਨ ਕੇ ਤੁਰੀਏ, ਹਰ ਰੂਹ ਨੂੰ ਇਹ ਯਕੀਨ ਹੋਏ ਕਿ ਭਾਈ ਨਿਰੰਕਾਰ ਮੇਰਾ ਸੱਚਾ ਪਤੀ ਹੈ, ਮੇਰਾ ਸੱਚਾ ਪਿਆਰ ਹੈ, ਮੇਰਾ ਸੱਚਾ ਬਿਲਵਡ ਹੈ। ਔਰ ਉਸ ਦੇ ਨਾਲ ਜੇ ਮੈਂ ਆਪਣਾ ਆਪ ਮਜੀਠ ਰੰਗ ਦੇ ਵਿੱਚ ਪੱਕੇ ਰੰਗ 'ਚ ਇਸ ਸਰੀਰ ਨੂੰ, ਇਸ ਚੋਲੇ ਨੂੰ ਮੈਂ ਰੰਗ ਲਿਆ ਨਿਰੰਕਾਰ ਪ੍ਰਭੂ ਦੀ ਯਾਦ 'ਚ, ਤੇ ਫਿਰ ਸਾਚਾ ਖਸਮ ਹਮਾਰਾ, ਤੇ ਸਾਡਾ ਪਿਆਰਾ ਵੀ ਸਾਨੂੰ ਛੱਡੇਗਾ ਨਹੀਂ। ਸੋ ਇਹ ਸੈਗਮੈਂਟ ਅਸੀਂ ਸ਼ੇਖ ਸਾਹਿਬ ਦੀ ਯਾਦ ਨੂੰ ਜਿਹੜਾ ਉਹ ਸਮਰਪਿਤ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।